ਦੁੱਧ ਪਿਆਣ ਲੱਗਦੀ ਹੈ ਨਾ, ਤੇ ਉਹ ਜਿਹੜਾ ਉਹਦਾ ਪੁੱਤਰ ਹੁੰਦਾ ਹੈ, ਨਿੱਕਾ ਸ਼ੇਰ, ਉਹ ਆਂਦਾ ਹੈ ਕਿ ਮਾਂ ਜੀ ਮੇਰਾ ਪਿਓ ਆਂਦਾ ਸੀ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ। ਤੇ ਬੱਕਰੀ ਇੱਕ ਦਫ਼ਾ ਫਿਰ ਕੰਬ ਜਾਂਦੀ। ਥੋੜੀ ਦੂਰ ਜਾ ਕੇ ਉਹਨੂੰ ਖਲੋ ਕੇ ਨਾ ਕਹਿੰਦੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਸ਼ੇਰ ਦੀ ਕੋਈ ਸਾਜ਼ਿਸ਼ ਹੈ। ਉਹ ਮੈਨੂੰ ਫਸਾਣਾ ਚਾਹੁੰਦਾ ਹੈ। ਅੱਛਾ, ਉਹ ਨਿੱਕਾ ਕਹਿੰਦਾ ਨਹੀਂ ਤੂੰ ਮੇਰੀ ਮਾਂ ਹੈ, ਤੂੰ ਮੇਰੀ ਗੱਲ ਮੰਨ, ਇੱਕ ਦਫ਼ਾ ਜਾ ਕੇ ਸ਼ੇਰ ਨੂੰ ਮਿਲਨੇ ਆ, ਵੇਖਨੇ ਆ ਆਂਦਾ ਕੀ, ਮੈਂ ਜੀ ਤੇਰਾ ਪੁੱਤਰ ਆ, ਮੈਂ ਤੇਰੀ ਹਿਫਾਜ਼ਤ ਵਾਸਤੇ ਆ, ਤੇ ਮੇਰੇ ਕੋਲ ਜੋ ਹੋ ਸਕਿਆ ਮੈਂ ਤੇਰੀ ਹਿਫਾਜ਼ਤ ਲਈ ਕਰਾਂਗਾ। ਉਹਦੇ ਨਾ ਬੇਹੱਦ ਇਸਰਾਰ ਤੋਂ ਬਾਅਦ ਨਿੱਕਾ ਸ਼ੇਰ ਜੀ ਆਪਣੀ ਮਾਂ ਯਾਨੀ ਕਿ ਬੱਕਰੀ ਨੂੰ ਲੈ ਕੇ ਟੁਰ ਜਾਂਦਾ ਹੈ ਸ਼ੇਰ ਦੇ ਜੂਹ 'ਚ। ਅੱਗੋਂ ਜਿਹੜਾ ਵੱਡਾ ਸ਼ੇਰ ਹੁੰਦਾ ਨਾ, ਉਹਨੇ ਆਪਣੀਆਂ ਅਗਲੀਆਂ ਲੱਤਾਂ ਇਸ ਤਰ੍ਹਾਂ ਲੰਮੀਆਂ ਕੀਤੀਆਂ ਹੁੰਦੀਆਂ ਨੇ, ਤੇ ਲੱਤਾਂ ਦੇ ਵਿੱਚ ਨੂੰ ਸਿਰ ਦਿੱਤਾ ਹੁੰਦਾ ਤੇ ਅੱਖਾਂ ਖੋਲ ਕੇ ਵੀ ਨਹੀਂ ਵਹਿੰਦਾ ਹੈ ਕਿ ਕਿਤੇ ਬੱਕਰੀ ਉਹਦੀਆਂ ਅੱਖਾਂ 'ਚ ਵੇਖ ਕੇ ਨਾ ਅੱਗੋਂ ਡਰ ਨਾ ਜਾਵੇ, ਤਰੱਠ ਕੇ ਭੱਜ ਨਾ ਜਾਵੇ। ਤੇ ਉਹ ਇਸ ਤਰ੍ਹਾਂ ਹੀ ਬੈਠਾ ਹੁੰਦਾ ਹੈ। ਉਹ ਬੱਕਰੀ ਆਂਦੀ ਹੈ ਕੋਲ ਕੰਬਦੀ-ਕੰਬਦੀ, ਤੇ ਸ਼ੇਰ ਨੂੰ ਆਂਦੀ, "ਬਾਦਸ਼ਾਹ ਸਲਾਮਤ, ਕੀ ਹੁਕਮ ਮੇਰੇ ਲਈ?" ਬਾਦਸ਼ਾਹ ਕਹਿੰਦਾ ਹੈ ਕਿ, "ਤੂੰ ਮੰਗ, ਕੀ ਮੰਗਣੀ?"